H1B ਜਿਹੜੀ ਤੁਸੀਂ ਖਬਰ ਕੀਤੀ ਆ ਉਹ ਵੀ ਆਪਾਂ ਸ਼ੇਅਰ ਕਰਦੇ ਜਾਈਏ। ਇੱਕ ਜਿਹੜਾ H1B ਧਾਰਕ ਬੰਦਾ ਉਸਨੇ ਹੁਣੇ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਦੱਸਿਆ ਆ, ਆਪਣੀ ਜਿਹੜੀ ਹੱਡਬੀਤੀ ਜਿਹੜੀ ਉਹ ਸੁਣਾਈ ਆ। ਕਹਿੰਦਾ ਵੀ ਇਹ ਮੰਨਿਆ ਜਾਵੇ ਵੀ ਤਕਰੀਬਨ ਹੁਣ ਵੀ H1B ਦਾ ਪ੍ਰੋਗਰਾਮ ਖਤਮ ਹੀ ਜਿਹੜਾ ਉਹ ਮੰਨੋ ਡੈਡ ਹੀ ਆ। ਉਹ ਇਹਦੇ ਟਾਈਮਜ਼ ਆਫ ਇੰਡੀਆ ਦੀ ਜਿਹੜੀ ਹੈਡਲਾਈਨ ਆ, H1B ਇਜ਼ ਇਫੈਕਟਿਵਲੀ ਡੈਡ। ਕਹਿੰਦਾ ਵੀ ਮੈਂ ਵੈਲਿਡ ਵੀਜ਼ੇ ਤੇ ਸੀਗਾ 2028 ਤੱਕ ਉਸਦੇ ਕੋਲ H1B ਵੈਲਿਡ ਸੀਗੀ। ਉਸ ਨੂੰ ਇੱਕ ਫੈਮਿਲੀ ਐਮਰਜੈਂਸੀ ਦੇ ਕਰਕੇ ਭਾਰਤ ਜਾਣਾ ਪਿਆ ਤੇ ਕਹਿੰਦੇ ਵੀ ਜਿੱਦਾਂ ਹੀ ਮੈਂ ਉਹ ਭਾਰਤ ਗਿਆ ਤੇ ਉਸੇ ਦਰਮਿਆਨ ਉਸ ਨੂੰ ਲੇ ਆਫ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦਾ ਹੁਣ ਉਹ ਪੁੱਛਦਾ ਸੀਗਾ ਵੀ ਤੇਰੇ ਕੋਲ ਉਹ ਪੁੱਛ ਰਿਹਾ ਸੀ ਇੰਟਰਨੈਟ ਨੂੰ ਵੀ ਮੇਰੇ ਕੋਲ ਕੀ ਆਪਸ਼ਨ ਆ ਦੁਬਾਰਾ ਆਉਣ ਦੇ ਲਈ। ਕਹਿੰਦਾ ਵੀ ਨਨ। ਉਹਨੂੰ ਕਿਹਾ ਵੀ ਕਹਿੰਦਾ ਵੀ ਇੱਕ ਤਾਂ ਹੁਣ ਜਦੋਂ H1B ਤੇਰਾ ਉਹਨਾਂ ਨੇ ਕੈਂਸਲ ਕਰਤਾ, $1,00,000 ਕਿਸੇ ਨੇ ਹੁਣ ਤੇਰੇ ਲਈ ਦੇਣਾ ਜਾਂ ਨਹੀਂ ਦੇਣਾ ਉਹਦੇ ਬਾਰੇ ਕੋਈ ਗਰੰਟੀ ਨਹੀਂ, ਤੇ ਬਾਕੀ ਜਿਹੜੇ ਸਟੈਂਪਿੰਗ ਦੇ ਡਿਲੇ ਆ ਉਹ ਇੰਨੇ ਕੁ ਜ਼ਿਆਦਾ ਔਖੇ ਜਿਹੜੇ ਉਹ ਹੋਏ ਪਏ ਆ। ਸੋ ਇਹ ਕਹਿੰਦੇ ਵੀ ਸਭ ਤੋਂ ਕਾਮਨ ਆਨਸਰ ਜਿਹੜਾ ਉਸ ਨੂੰ ਆਪਣੇ ਜਿਹੜਾ ਉਹ ਪਤਾ ਲੱਗਾ। ਸੋ ਇੰਡੀਆ ਦੇ ਵਿੱਚ ਵੀਜ਼ਾ ਸਟੈਂਪ ਕਰਾਉਣ ਦੇ ਲਈ ਹੁਣ ਲੋਕਾਂ ਨੂੰ ਸਾਲ ਜਾਂ ਡੇਢ ਸਾਲ ਤੱਕ ਦਾ ਵੀ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਰਿਹਾ ਆ। H1B ਉਸ ਦੀ ਪਟੀਸ਼ਨ ਹਰਜੋਤ ਸਿੰਘ ਜੀ ਉਸ ਬੰਦੇ ਨੇ ਜਿਹਨੇ ਪੋਸਟ ਕੀਤਾ ਵੀ 2028 ਤੱਕ ਵੈਲਿਡ ਸੀਗੀ, ਪਰ ਫੈਮਿਲੀ ਐਮਰਜੈਂਸੀ ਦੇ ਕਰਕੇ ਭਾਰਤ ਚ ਆਉਣ ਕਰਕੇ ਉਸ ਨੂੰ ਉਹਦੀ ਕੰਪਨੀ ਨੇ ਪਿੱਛੋਂ ਜਿਹੜਾ ਉਹ ਲੇ ਆਫ ਕਰ ਦਿੱਤਾ ਤੇ ਉਹ ਹੁਣ ਦੁਹਾਈ ਪਾ ਰਿਹਾ, ਕਹਿੰਦਾ ਵੀ H1B ਇਜ਼ ਇਫੈਕਟਿਵਲੀ ਡੈਡ। ਸੋ ਕਹਿੰਦੇ ਵੀ ਵਕੇਸ਼ਨ ਦੇ ਉੱਤੇ ਸੀਗਾ, 60 ਦਿਨ ਦਾ ਜਿਹੜਾ ਗ੍ਰੇਸ ਪੀਰੀਅਡ ਆ ਉਹ ਕਹਿੰਦੇ ਵੀ ਮੈਟਰ ਹੀ ਨਹੀਂ ਕੀਤਾ। ਤੇ ਨਵਾਂ ਜਿਹੜਾ ਹੁਣ US ਇੰਪਲੋਇਰ ਉਹ ਲੱਭਣਾ, ਫਿਰ ਉਸ ਤੋਂ ਬਾਅਦ ਦੇ ਵਿੱਚ ਨਵੇਂ ਸਿਰ ਤੋਂ ਵੀਜ਼ਾ ਨੂੰ ਸਟੈਂਪ ਕਰਾਉਣਾ ਤੇ ਉਹ ਕੰਪਨੀ ਦੇ ਦੁਆਰਾ ਇਸ ਦੇ ਲਈ $1,00,000 ਦੀ ਫੀਸ ਜਿਹੜਾ ਉਹ ਦੇਣਾ, ਉਹ ਹੁਣ ਉਹਦੇ ਲਈ ਕਹਿੰਦੇ ਵੀ ਕਾਫੀ ਔਖਾ ਕੰਮ ਜਿਹੜਾ ਉਹ ਬਣ ਗਿਆ ਆ। ਸੋ ਤਾਂ ਹੀ ਕੰਪਨੀਆਂ ਨੇ ਬੀਤੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਉਹ ਦੱਸਿਆ, ਆਪਣੀਆਂ ਜਿਹੜੇ ਮੁਲਾਜ਼ਮ ਸੀ ਇੰਪਲੋਈ ਸੀਗੇ ਉਹਨਾਂ ਨੇ ਦੱਸਿਆ ਵੀ ਭਾਈ ਜੇ ਹੋ ਸਕਦਾ ਤਾਂ ਤੁਸੀਂ ਨਾ ਹੀ ਜਿਹੜਾ ਉਹ ਮੁਲਕ ਨੂੰ ਅਮਰੀਕਾ ਨੂੰ ਛੱਡ ਕੇ ਜਾਓ, ਵੀ ਪਤਾ ਨਹੀਂ ਆਉਣ ਲੱਗਿਆ ਕੀ ਹੋਣਾ। ਥੋੜੇ ਦਿਨ ਪਹਿਲਾਂ ਹੀ ਆਪਾਂ ਇੱਕ ਨਿਊਜ਼ ਸ਼ੇਅਰ ਕੀਤੀ ਸੀ, ਅਬੂ ਧਾਬੀ ਤੋਂ ਇੱਕ ਜੋੜਾ ਜਿਹੜਾ ਉਹ ਵਾਪਸ ਆ ਰਿਹਾ ਸੀ, ਦੋਨੋਂ H1B ਵਾਲੇ ਸੀ। ਘਰ ਵਾਲੇ ਨੂੰ ਵਾਪਸ ਆਉਣ ਦਿੱਤਾ, ਬੀਬੀ ਨੂੰ ਜਿਹੜੀ ਉਹਦੀ ਵਾਈਫ ਸੀਗੀ ਉਸਨੂੰ ਉਸਦਾ ਵੀਜ਼ਾ ਕੈਂਸਲ ਕਰਕੇ ਰਿਵੋਕ ਕਰਕੇ ਉਸਨੂੰ ਵਾਪਸ ਤੋਰ ਦਿੱਤਾ। ਇਹ ਕਿਹਾ ਗਿਆ ਵੀ ਤੇਰੇ ਕੰਟਰੈਕਟ ਦੇ ਵਿੱਚ ਤਾਂ ਲਿਖਿਆ ਹੀ ਨਹੀਂ ਸੀਗਾ ਵੀ ਤੂੰ ਰਿਮੋਟ ਵਰਕ ਅਮਰੀਕਨ ਕੰਪਨੀ ਦੇ ਲਈ ਭਾਰਤ ਤੋਂ ਬੈਠੀ ਜਿਹੜੀ ਉਹ ਕਰ ਸਕਦੀ ਆ। ਸੋ ਉਸ ਨੂੰ ਵੀ ਜਿਹੜਾ ਉਹ ਵਾਪਸ ਤੋਰ ਦਿੱਤਾ ਗਿਆ। ਤੇ ਹੁਣ ਆਹ ਬੰਦੇ ਨੇ ਜਿਹੜੀ ਆ ਇੱਕ ਆਪਣੀ ਹੱਡਬੀਤੀ ਜਿਹੜੀ ਉਹ ਸੁਣਾਈ ਆ ਵੀ ਭਾਈ ਮੈਂ ਫੈਮਿਲੀ ਐਮਰਜੈਂਸੀ ਨੂੰ ਭਾਰਤ ਨੂੰ ਆਇਆ ਸੀ, ਪਿੱਛੋਂ ਲੇ ਆਫ ਹੋ ਗਿਆ ਤੇ ਹੁਣ ਆਉਣ ਦਾ ਕੋਈ ਰਾਹ ਜਿਹੜਾ ਉਸ ਨੂੰ ਨਹੀਂ ਮਿਲ ਰਿਹਾ ਹੈਗਾ।